आए हैं इधर बाबे नानक के दर ते आए हैं। साडे उधर बड़ा मशहूर एक गाना बहुत पुराना हाँ जी मैं दो लेना साझियां जी करदा। जी मैं सोभा सुन के आया ਉੱਚਾ ਦਰ ਬਾਬੇ ਨਾਨਕ। ਇਹ ਸਾਡਾ ਜਿਹੜਾ ਹੈਗਾ ਨਾ ਇਹ ਇੱਕ ਸ਼ਬਦ ਨਹੀਂ ਹੈ, ਇੱਕ ਲਾਈਨ ਨਹੀਂ ਹੈਗੀ। ਇਹ ਬੜਾ ਹੀ ਇਹਦੇ ਵਿੱਚ ਰਾਜ ਬੜਾ ਛੁਪਿਆ ਹੋਇਆ ਸੀ ਜਿਹੜਾ ਅੱਜ ਸਾਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਜਿਹੜਾ ਅੱਜ ਦੇਖਣਾ ਆ ਸਾਡੇ ਦਿਲਾਂ ਦੀ ਜਿਹੜੀ ਅੱਗ ਸੀ ਉਹ ਮਿਟੀ। ਅਸਲਾਮ ਅਲੈਕੁਮ। ਗੁਰੂ ਨਾਨਕ ਦੇਵ ਜੀ ਹੋਰਾਂ ਦੀ ਪੂਜਾਗਾਹ ਦੇ ਦਰਸ਼ਨ ਹਰ ਸਿੱਖ ਦਾ ਇੱਕ ਖਾਬ ਹੁੰਦਾ ਹੈ। ਕਰਤਾਰਪੁਰ ਗੁਰਦੁਆਰੇ ਦਾ ਖੁੱਲ੍ਹਣਾ ਸਿੱਖ ਬਰਾਦਰੀ ਲਈ ਇੱਕ ਬਹੁਤ ਵੱਡੀ ਸੇਵਾ ਹੈ, ਜਿਹਦੇ ਪਾਰੋਂ ਉਹ ਬਹੁਤ ਖੁਸ਼ ਨੇ। ਲੇਕਿਨ ਕੀ ਵਜ੍ਹਾ ਹੈ ਕਿ ਸਿੱਖ ਬਰਾਦਰੀ ਦੀ ਬਹੁਤ ਵੱਡੀ ਤਾਦਾਦ ਇਸ ਥਾਂ ਤੇ ਨਹੀਂ ਆਉਂਦੀ ਜਿਵੇਂ ਉਹਨਾਂ ਦੀ ਉਡੀਕ ਸੀ? ਇਹਦੀ ਕੀ ਵਜ੍ਹਾ ਹੈ, ਇਹ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖੋ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਦਿਲ ਮੋਹ ਲੈਣ ਵਾਲਾ ਸੁੱਚੇ ਮੋਤੀ ਵਰਗਾ ਚਿੱਟੇ ਸੰਗੇ ਮਰਮਰ ਨਾਲ ਬਣਿਆ ਕਰਤਾਰਪੁਰ ਗੁਰਦੁਆਰਾ ਦੁਨੀਆ ਭਰ 'ਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਕਰਦਾ ਹੈ। ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 18 ਵਰ੍ਹੇ ਕਰਤਾਰਪੁਰ ਪਿੰਡ 'ਚ ਗੁਜ਼ਾਰੇ। ਇਹ ਉਹ ਪਵਿੱਤਰ ਥਾਂ ਹੈ ਜਿੱਥੇ ਆਣਾ ਹਰ ਸਿੱਖ ਦਾ ਇੱਕ ਖਾਬ ਹੁੰਦਾ ਹੈ। ਗੁਰੂ ਨਾਨਕ ਜੀ ਦੀ ਇਬਾਦਤ ਵਾਲੀ ਥਾਂ ਦੇ ਦਰਸ਼ਨ ਕਰਨਾ ਸਿੱਖ ਬਰਾਦਰੀ ਲਈ ਇੱਕ ਬੜੀ ਵੱਡੀ ਸੇਵਾ ਹੈ। ਲੇਕਿਨ ਅਚੰਭੇ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਯਾਤਰੀ ਇੱਥੇ ਨਹੀਂ ਆ ਸਕੇ ਜਿਵੇਂ ਤਵੱਕੋ ਕੀਤੀ ਗਈ ਸੀ। ਯਾਤਰੀਆਂ ਨੂੰ ਵੀਜ਼ੇ 'ਚ ਔਖਿਆਈ ਦਾ ਸਾਹਮਣਾ ਵੀ ਰਿਹਾ। ਇੰਜ ਲੱਗਦਾ ਹੈ ਜਿਵੇਂ ਇਹ ਯਾਤਰਾ ਵੀ ਸਿਆਸਤ ਦੀ ਨਜ਼ਰ ਹੋ ਗਈ ਹੈ। ਦੋਨਾਂ ਪਾਸੇ ਦੇ ਲੋਕੀ ਇੱਕ ਦੂਜੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਲੇਕਿਨ ਝੱਕਦੇ ਨੇ। ਪਾਕਿਸਤਾਨ ਨਿਊਜ਼ ਹੱਬ ਦੀ ਟੀਮ ਇੱਥੇ ਪਹੁੰਚੀ ਤੇ ਸਿੱਖ ਬਰਾਦਰੀ ਦੇ ਦੋਸਤਾਂ ਨਾਲ ਕੁਝ ਗੁੱਲੀ ਗੱਪਸ਼ਪ ਕੀਤੀ। ਸਾਨੂੰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਵੀ ਮਿਲ ਕੇ। ਜਿਵੇਂ ਅਸੀਂ ਸੁਣਦੇ ਆ ਉਹ ਚੀਜ਼ਾਂ ਨਹੀਂ ਹਨ ਜਾਂ ਅਸੀਂ ਦੇਖਦੇ ਆ ਜਾਂ ਸਾਨੂੰ ਦਿਖਾਇਆ ਜਾਂਦਾ। ਅੱਜ ਉਰੇ ਆ ਕੇ ਸਾਨੂੰ ਪਤਾ ਲੱਗਿਆ ਜਿਹੜਾ ਆਪਣਾ ਅਸਲ ਭਾਈਚਾਰਾ ਹੈ ਪੂਰੀ। ਤੇ ਮੈਂ ਹੋਰ ਵੀ ਦੱਸ ਦੇਣਾ ਤੁਹਾਨੂੰ, ਸਾਡਾ ਮੁਸਲਮਾਨ ਭਾਈਚਾਰਾ ਮੇਰਾ ਸੰਗਰੂਰ ਜ਼ਿਲ੍ਹਾ ਹੈ ਤੇ ਉੱਥੇ ਇੱਕ ਪਿੰਡ ਹੈ ਮਰੇਲਕੋਟਲਾ। ਅੱਛਾ ਉੱਥੇ ਸਾਰੀ ਆਵਾਮ ਮੁਸਲਮਾਨਾਂ ਦੀ ਹੈ। ਹਾਂ ਤੇ ਇੱਕ ਮੈਂ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜਦੋਂ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੀਗੇ, ਉਹਨਾਂ ਦੇ ਜਿਹੜੇ ਛੋਟੇ ਬੱਚੇ ਸੀਗੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਜੋ ਸਰਹੰਦ ਦੇ ਨਾਲ ਉੱਥੇ ਜਾਣਿਆ ਜਾਂਦਾ ਹੈ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀਗਾ। ਤੇ ਉੱਥੋਂ ਦਾ ਇੱਕ ਨਵਾਬ ਸੀਗਾ ਮਰੇਲਕੋਟਲੇ ਦਾ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਤੁਹਾਡਾ ਵੈਰ ਵਿਰੋਧ ਹੈ ਵੀ ਇਹ ਬੱਚਿਆਂ ਨਾਲ ਨਹੀਂ, ਇਹਨਾਂ ਦੇ ਪਿਤਾ ਜੀ ਨਾਲ। ਤੁਸੀਂ ਉਹਨਾਂ ਨੂੰ ਜਿਹੜਾ ਕੁਝ ਤਸੀਹੇ ਦੇਣੇ ਨੇ ਜਾਂ ਕੋਈ ਵੀ ਤੁਹਾਡਾ ਵੈਰ ਹੈਗਾ ਉਹਨਾਂ ਨਾਲ ਤੁਸੀਂ ਸਮਝੋ ਤੇ ਬੱਚਿਆਂ ਨਾਲ ਨਾ ਤੁਸੀਂ ਕਰੋ। ਉਹਨਾਂ ਨੇ ਹਾਂ ਦਾ ਨਾਰਾ ਲਾਇਆ ਸੀਗਾ। ਤਾਂ ਕਰਕੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਉਹਨਾਂ ਉਹ ਨਵਾਬ ਨੂੰ ਕਿਹਾ ਸੀਗਾ ਵੀ ਕਿਤੇ ਤੇਰੇ ਜਿਹੜੇ ਮੁਸਲਿਮ ਕੌਮ ਤੇ ਆਫਤ ਆਵੇਗੀ ਉਦੋਂ ਤੇਰੇ ਜਿਹੜਾ ਮਰੇਲਕੋਟਲੇ ਦੇ ਲੋਕ ਹੋਣਗੇ, ਮੁਸਲਿਮ ਭਾਈਚਾਰਾ ਹੋਊਗਾ, ਉਹਨਾਂ ਨੂੰ ਕੁਛ ਨਹੀਂ ਹੋਣਾ। ਤੁਸੀਂ ਬੇਖੂਬੀ ਦੇਖਿਆ ਸੰਨ 47 ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚੋਂ ਜਿਹੜੇ ਆਪਣੇ ਮੁਸਲਿਮ ਭਾਈਚਾਰਾ ਹੈਗਾ ਵੀ ਉਹ ਆਇਆ, ਇੱਕ ਵੀ ਬੰਦਾ, ਇੱਕ ਸਿੰਗਲ ਬੰਦਾ ਆਪਣਾ ਮਰੇਲਕੋਟਲੇ ਤੋਂ ਨਹੀਂ ਆਇਆ। ਪਾਕਿਸਤਾਨ ਪੂਰੇ ਦਾ ਪੂਰਾ ਸ਼ਹਿਰ ਮੁਸਲਮਾਨਾਂ ਦਾ। ਅਸੀਂ ਬੜੇ ਉਹਨਾਂ ਨਾਲ ਭਾਈਚਾਰੇ ਨਾਲ ਰਹਿ ਰਹੇ ਹਾਂ। ਉਹ ਜਿਹੜੀਆਂ ਚੀਜ਼ਾਂ ਉਹਨਾਂ ਉਹ ਸਪੈਸ਼ਲ ਲੋਹੇ ਦਾ ਕੰਮ ਕਰਦੇ, ਸਬਜ਼ੀਆਂ ਦਾ ਕੰਮ ਕਰਦੇ। ਅਸੀਂ ਸਬਜ਼ੀ ਭਾਜੀ ਉਹਨਾਂ ਦੇ ਅਸੀਂ ਖਾਂਦੇ। ਉਹ ਜਿਹੜੇ 10ਵੇਂ ਪਾਤਸ਼ਾਹ ਨੇ ਨਾ ਉਹਨਾਂ ਨੂੰ ਕਿਹਾ ਸੀਗਾ ਉਹ ਚੀਜ਼ ਵੀ ਮਤਲਬ ਉਹਨਾਂ ਦੀ ਬੇਖੂਬੀ ਉਹਨਾਂ ਨੇ ਦੇਖੀ ਹੈ। ਸਾਰਾ ਤੁਹਾਡਾ ਭਾਈਚਾਰਾ ਸ਼ਾਇਦ ਤੁਹਾਡੇ ਵੀ ਪਿਛੋਕੜ ਜਿਹੜੇ ਦਾਦਾ ਦਾਦੀ ਹੈਗੇ ਨੇ ਉਧਰੋਂ ਆਏ ਹੋਣ, ਮਤਲਬ ਉਹ ਸ਼ਹਿਰ ਦੇ ਵਿੱਚੋਂ ਨਹੀਂ। ਇਹ ਮੈਂ ਤੁਹਾਡੇ ਨਾਲ ਵਾਕਿਆ ਸਾਂਝਾ ਕਰਨਾ ਚਾਹੁੰਦਾ। ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ। ਪਾਕਿਸਤਾਨ ਨਿਊਜ਼ ਹੱਬ ਦੀ ਟੀਮ ਦੀ ਫਰਮਾਇਸ਼ ਤੇ ਉਹਨਾਂ ਨੇ ਕੁਝ ਬੋਲ ਵੀ ਗਾ ਕੇ ਸੁਣਾਏ ਜਿਨ੍ਹਾਂ ਨੇ ਸੁਣਨ ਵਾਲਿਆਂ ਦੇ ਦਿਲ ਜਿੱਤ ਲਿੱਤੇ। ਇੱਕ ਦਿਲੀ ਤਮੰਨਾ ਸ਼ਾਇਰ ਦੀ ਕਿ ਸਰਹੱਦ ਤੋਂ ਪਾਰ ਵੀ ਜਾ ਆਈਏ, ਜੋ ਧਰਤੀ ਏ ਫਨਕਾਰਾਂ ਦੀ ਸਰਤਾਜ ਵੇ ਸੀਸ ਝੁਕਾਇਆ ਏ। ਹਾਲੇ ਤਾਂ ਬੜੀਆਂ ਬੰਦਸ਼ਾਂ ਨੇ, ਜਦ ਰਸਤਾ ਖੁੱਲੂ ਵੇਖਾਂਗੇ, ਫਿਲਹਾਲ ਹਵਾਵਾਂ ਰੁਕਲੀਆਂ, ਜਦ ਝੱਖੜ ਝੁੱਲੂ ਵੇਖਾਂਗੇ। ਹਜੇ ਘੜਾ ਅਕੜਦਾ ਉਂਗਲਾਏ, ਜਦ ਭਰ ਕੇ ਡੁੱਲੂ ਵੇਖਾਂਗੇ। ਠੀਕ ਹੈ ਜੀ। ਹਾਲੇ ਤਾਂ ਚਿੜੀਆਂ ਚਹਿਕਦੀਆਂ, ਜਦ ਉੱਲੂ ਬੋਲੂ ਵੇਖਾਂਗੇ।
ਕਰਤਾਰਪੁਰ ਰਾਹਦਾਰੀ ਖੋਲ੍ਹਣ ਪਾਰੋਂ ਸ਼ਹਿਰ ਨਗਰੀ ਨਗਰੀ ਤੇ ਵੱਖਰੇ ਦੇਸ਼ਾਂ 'ਚੋਂ ਦਰਸ਼ਨ ਲਈ ਆਉਣ ਵਾਲਿਆਂ ਨੇ ਆਖਿਆ ਕਿ ਉਹ ਪਾਕਿਸਤਾਨ ਦੇ ਬੜੇ ਉਭਾਰੀ ਨੇ। ਪਹਿਲੀ ਵਾਰੀ ਆਏ ਆ ਜੀ ਕਰਤਾਰਪੁਰ ਸਾਹਿਬ ਤੇ ਕੰਮ ਆਪਾਂ ਕਰਦੇ ਆ। ਮੈਂ ਦੁਬਈ ਡਰਾਈਵਿੰਗ ਕਰਦਾ ਆ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ। ਸਾਰਾ ਕੁਝ ਦੇਖ ਕੇ ਲੱਗਦਾ ਵੀ ਇਹ ਤਾਂ ਦੁਬਈ ਤੋਂ ਵੀ ਕਿਤੇ ਉੱਪਰ ਚਲਾ ਗਿਆ ਆ। यार दोस्त मित्र मिले ने तो बहुत ही खुशी हो रही है। बहुत अच्छा है, बहुत प्यार मिला जी आने के बाद। यहाँ देखा एक दूसरे के बहुत मतलब नज़दीकी तौर पे बात करते हैं जी। बाकी गवर्नमेंट चाहे जो मर्जी करे जी। बहुत अच्छा लगा। हालांकि हमारी जान जमन हुई है ये ਜਦੋਂ ਆਏ ਆ ਨਾ ਤੇ ਇਹੀ ਗੱਲਾਂ ਕਰਦੇ ਆ ਰਹੇ ਸੀ ਤੇ ਬੜੇ ਥੋੜੇ ਟਾਈਮ ਦੇ ਵਿੱਚ ਇਮਰਾਨ ਖਾਨ ਬਣਾ ਲਿਖਿਆ ਚਮਕਦਾਰ ਦਾ ਕਿ ਮੇਰੀ ਵੱਡੀ ਭੈਣ ਕਹਿ ਰਹੀ ਸੀ ਕਿ ਵਰਲਡ 'ਚ ਉਹਨਾਂ ਨੂੰ ਤਾਂ ਸਤਿਕਾਰਨਾ ਚਾਹੀਦਾ ਹੈ। ਬਹੁਤ ਖੁਸ਼ੀ ਹੋਈ, ਬਹੁਤ ਹੀ ਖੁਸ਼ੀ ਹੋਈ। ਆ ਕੇ ਬਹੁਤ ਵਧੀਆ ਪਾਕਿਸਤਾਨ ਆ ਕੇ ਆਪਣੇ ਪੁਰਖਿਆਂ ਦੀ ਧਰਤੀ ਤੇ ਆ ਕੇ ਬਸ ਜਿੱਥੇ ਮਨ ਖਿੜਿਆ ਗਿਆ ਰੂਹ ਖਿੜੀ ਹੈਗੀ ਉੱਥੇ ਆਨੰਦਤਾਂ ਦੀਆਂ ਪਾਕਿਸਤਾਨੀ ਵੀਰਾਂ ਨੇ ਖੁਸ਼ੀਆਂ ਦਿੱਤੀਆਂ। ਬਹੁਤ ਪਿਆਰ ਤੇ ਸਜਦਾ ਕਰਦੇ ਆ ਸਤਿਗੁਰ ਪਾਤਸ਼ਾਹ ਦੇ ਚਰਨਾਂ 'ਚ ਤੇ ਇਹ ਰਹਿੰਦੀ ਦੁਨੀਆ ਤੱਕ ਐਦਾਂ ਹੀ ਕਹਿ ਮੇਰੇ ਵੀਰਾਂ ਨੇ ਇੰਨਾ ਪਿਆਰ ਦਿੱਤਾ ਮੈਨੂੰ। ਮੈਂ ਰੋ ਰਿਹਾ ਹੈਗਾ ਜਾ ਕੇ ਕਿ ਮੈਨੂੰ ਇੰਨਾ ਪਿਆਰ ਕਿਤੇ ਪਹਿਲਾਂ ਮਿਲਿਆ ਹੁੰਦਾ। ਮੇਰੇ ਵੀਰਾਂ ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਪਾਰੋਂ ਅਸੀਂ ਆਪਣੇ तमाम ਸਿੱਖ ਬਰਾਦਰੀ ਦੇ ਭੈਣਾਂ ਤੇ ਭਰਾਵਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਲਹਿੰਦੇ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਪਿਆਰ ਮੁਹੱਬਤ ਵੰਡਣਾ ਚਾਹੁੰਦੇ ਨੇ ਜਿਵੇਂ ਚੜ੍ਹਦੇ ਪੰਜਾਬ ਦੇ ਲੋਕ। ਸਰਹੱਦਾਂ ਦੀਆਂ ਵੰਡਾਂ ਦਿਲਾਂ ਨੂੰ ਨਹੀਂ ਵੰਡ ਸਕੀਆਂ, ਦਿਲ ਹਜੇ ਵੀ ਜੁੜੇ ਹੋਏ ਨੇ। ਅਸੀਂ ਆਉਣ ਵਾਲੇ ਯਾਤਰੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹੱਬ।